सहुरे ने मैंने बहुत टॉर्चर किया, बहुत मारते कुटते, मेरे नाना आके मारदियां कुटदियां। मेरी सस मैंने कुत्ती बिल्ली तो बिना नहीं बोलती। मेरे घर वाले ने मैंने मारिया, सहुरे ने मारिया चुंडियों जो खिंच के बखियां जो मुक्कियां मार के। भाई ਅਸੀਂ ਉਹਨਾਂ ਨੂੰ ਕੋਈ ਕੁੱਟਦੇ ਮਾਰਦੇ ਨਹੀਂ, ਉਹਨੂੰ ਪੈਂਦਾ ਮਿਲਟਰੀ ਹੱਥ ਛੱਡਿਆ, ਉਹਨੂੰ ਦੌਰਾ ਪੈਂਦਾ, ਜਦੋਂ ਦੌਰਾ ਪੈਂਦਾ ਸਾਡੇ ਸਾਰੇ ਭਾਜੀ ਬਣਾ ਦਿੰਦੀ ਆ। ਤੇ ਮੈਨੂੰ ਧੋ ਕੇ ਗੱਡੀ ਵਿੱਚ ਲੱਦ ਕੇ ਲੈ ਆਏ, ਕਦੀ ਮੈਨੂੰ ਵੱਖ-ਵੱਖ ਜਗ੍ਹਾ ਤੇ ਲੈ ਫਿਰਦੇ, ਕਦੀ ਸਰਪੰਚ ਤੋਂ ਲੈ ਕੇ ਗਏ, ਕਦੀ ਮੈਨੂੰ ਕਿਤੇ ਲੈ ਕੇ ਗਏ, ਫਿਰ ਆਖਿਰ ਮੈਨੂੰ ਇੱਥੇ ਥਾਣੇ ਛੱਡ ਕੇ ਤੇ ਆਪ ਚੱਲੇ। ਇੱਥੇ 16 ਸਪਾਈ ਨਾਲ ਗਈ, ਬਹਿ ਕੇ ਗੱਡੀ 'ਚ ਆਰਾਮ ਨਾਲ ਗਈ ਆ, ਉੱਥੇ ਥਾਣੇ ਬਾਅਦ 'ਚ ਰੋ ਕੇ ਅੰਦਰ ਭੱਜ ਕੇ ਗਈ ਆ ਵੀ ਮੈਨੂੰ ਕੁੱਟਦੇ ਮਾਰਦੇ ਆ, ਸ਼ੋਅ ਨਹੀਂ ਕੀਤਾ ਇਹਨੇ। ਬਾਕੀ ਅੱਜ ਤੱਕ ਇਹਨੇ ਹੱਥ ਨਹੀਂ ਲਾਇਆ, ਨਾ ਘਰੋਂ ਨਾ ਕਿਸੇ ਹੋਰ ਨੇ। ਮੈਨੂੰ ਇੱਥੇ ਗੱਡੀ ਵਿੱਚ ਮੈਂ ਬੈਠੀ ਤੇ ਮੈਨੂੰ ਮੇਰਾ ਘਰ ਵਾਲਾ ਮਾਰਨ ਪਿਆ ਸੀ, ਤੇ ਬਾਅਦ ਵਿੱਚ ਇੱਥੋਂ ਪੁਲਿਸ ਮੁਲਾਜ਼ਮਾਂ ਨੇ ਮੇਰੀ ਹਾਲਾਤ ਵੇਖੇ ਵੀ ਕੁੜੀ ਨੂੰ ਮਾਰਦਾ ਪਿਆ, ਤੇ ਉਹਨਾਂ ਨੇ ਜਾ ਕੇ ਮੇਰਾ ਬਚਾਅ ਕੀਤਾ। ਅਸੀਂ ਭਾਜੀ ਇਹਨੂੰ ਗੱਡੀ 'ਚੋਂ ਵਿਚਾਰੀ ਤੋਂ ਕੁੱਟਮਾਰ ਕਰਦੇ ਕੱਢਿਆ ਬਾਹਰ ਹੋਇਆ, ਇਹਦੇ ਮੁਕਸੀ ਦੇ ਕੋਟ ਉਹਦੇ ਅੰਦਰ ਬੈਠੇ ਸੀ ਤੇ ਫਿਰ ਕੁੜੀ ਨੂੰ ਅੰਦਰ ਮੈਂ ਤਾਰਿਆ, ਵੱਡੇ ਮੁਕਸੀ ਤਾਰਿਆ, ਬਹੁਤ ਸਾਰੇ ਧਾਰ ਕੇ ਅੰਦਰ ਖੜਿਆ ਨਹੀਂ ਕਰੀ ਹੋਣੀ ਕੋਟ ਦੀ। ਹੱਥ ਵਿੱਚ ਚੂੜਾ ਪਾਈ ਇਹ ਲੜਕੀ ਥਾਣਾ ਚੋਲਾ ਸਾਹਿਬ ਖੜੀ ਹੈ ਅਤੇ ਰੋ ਵਿਲਖ ਰਹੀ ਸੀ। ਇਸ ਦਾ ਕਸੂਰ ਸਿਰਫ ਇੰਨਾ ਹੈ ਕਿ ਇਸ ਲੜਕੀ ਦੇ ਪਰਿਵਾਰ ਨੇ ਦਾਜ ਵਿੱਚ ਨਵੀਂ ਕਾਰ ਨਹੀਂ ਲੈ ਕੇ ਦਿੱਤੀ, ਸਿਰਫ ਮੋਟਰਸਾਈਕਲ ਹੀ ਦਿੱਤਾ, ਜਿਸ ਕਾਰਨ ਇਸ ਦਾ ਸਹੁਰਾ ਪਰਿਵਾਰ ਇਸ ਨੂੰ ਧੱਕੇ ਨਾਲ ਕੁੱਟਮਾਰ ਕਰਦਾ ਥਾਣੇ ਸੁੱਟ ਕੇ ਭੱਜ ਗਿਆ। ਮੌਕੇ ਤੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਦੀ ਕੁੱਟਮਾਰ ਕਰਦੇ ਕਾਰ ਵਿੱਚੋਂ ਬਾਹਰ ਕੱਢਿਆ, ਜੋ ਖੁਦ ਬਿਆਨ ਕਰ ਰਿਹਾ ਹੈ, ਪਰ ਫਿਰ ਵੀ ਸਿਆਸੀ ਦਬਾਅ ਇੰਨਾ ਹੈ ਕਿ ਸਬੰਧਤ ਥਾਣਾ ਮੁਖੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦਾ ਸਹੁਰਾ ਪਿੰਡ ਦਾ ਪੰਚਾਇਤ ਮੈਂਬਰ ਹੈ, ਜਿਸ ਕਾਰਨ ਪੁਲਿਸ ਵੀ ਸਿਆਸੀ ਦਬਾਅ ਕਾਰਨ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਥਾਣੇ ਵਿੱਚ ਰੋਂਦੀ ਹੋਈ ਨਵਵਿਆਹੀ ਲੜਕੀ ਬਲਜਿੰਦਰ ਕੌਰ ਪਤਨੀ ਜਗਜੀਤ ਸਿੰਘ ਪੁੱਤਰੀ ਹਰਬੰਸ ਵਾਸੀ ਚੋਲਾ ਸਾਹਿਬ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਹਾਲੇ ਸਿਰਫ 5 ਮਹੀਨੇ ਹੀ ਹੋਏ ਨੇ। ਵਿਆਹ ਵਿੱਚ ਮੇਰੇ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਅਤੇ ਇੱਕ ਮੋਟਰਸਾਈਕਲ ਦਿੱਤਾ ਸੀ, ਪਰ ਮੇਰੇ ਸਹੁਰਾ ਪਰਿਵਾਰ ਵੱਲੋਂ ਮੇਰੀ ਕੁੱਟਮਾਰ ਕੀਤੀ ਜਾਣ ਲੱਗੀ ਅਤੇ ਮੰਗ ਕੀਤੀ ਜਾਣ ਲੱਗੀ ਕਿ ਆਪਣੇ ਪਿਓ ਅਤੇ ਭਰਾ ਨੂੰ ਕਹਿ ਕਿ ਨਵੀਂ ਕਾਰ ਲਿਆਉਣ। ਉਸਨੇ ਦੱਸਿਆ ਕਿ ਮੇਰਾ ਪਿਤਾ ਗਰੀਬ ਹੈ, ਵਿਆਹ ਮੌਕੇ ਉਸਨੇ ਆਪਣੀ ਹੈਸੀਅਤ ਮੁਤਾਬਿਕ ਜੋ ਕੁਝ ਬਣਦਾ ਸੀ ਦੇ ਦਿੱਤਾ ਸੀ। ਅੱਜ ਮੇਰੀ ਕੁੱਟਮਾਰ ਕਰਕੇ ਮੇਰੇ ਸਹੁਰੇ ਮੈਨੂੰ ਥਾਣੇ ਸੁੱਟ ਗਏ ਨੇ। ਪੀੜਤ ਲੜਕੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਬਲਜਿੰਦਰ ਕੌਰ ਆ। ਤੇ ਕਿੱਥੇ ਗਈ ਹੈ? ਮੈਂ ਧੁੰਦੇ ਪਿੰਡ ਵੀ ਆਈ। ਤੇ ਅੱਜ ਥਾਣਾ ਤੇ ਚੋਲੇ ਸਾਹਿਬ ਗਈ, ਕੀ ਗੱਲਬਾਤ ਕੀ? ਮੇਰੇ ਸਹੁਰੇ ਨੇ ਮੈਨੂੰ ਬਹੁਤ ਟੌਰਚਰ ਕੀਤਾ, ਬਹੁਤ ਮਾਰਦੇ ਕੁੱਟਦੇ, ਮੇਰੇ ਨਾਨਾ ਆ ਕੇ ਮਾਰਦੀਆਂ ਕੁੱਟਦੀਆਂ। ਮੇਰੀ ਸੱਸ ਮੈਨੂੰ ਕੁੱਤੀ ਬਿੱਲੀ ਤੋਂ ਬਿਨਾ ਨਹੀਂ ਬੋਲਦੀ। ਮੇਰੇ ਘਰ ਵਾਲੇ ਨੇ ਮੈਨੂੰ ਮਾਰਿਆ, ਸਹੁਰੇ ਨੇ ਮਾਰਿਆ ਚੁੰਡੀਆਂ ਜੋ ਖਿੱਚ ਕੇ ਬਖੀਆਂ ਜੋ ਮੁੱਕੀਆਂ ਮਾਰ ਕੇ। ਸਰਪੰਚ ਦੀ ਸ਼ਹਿਰ ਦੇ ਨਾਲ ਸਰਪੰਚ ਨੇ ਆਖਿਆ ਵੀ ਉਹਨੂੰ ਲੈ ਕੇ ਆਓ, ਤੇ ਮੈਨੂੰ ਧੋ ਕੇ ਗੱਡੀ ਵਿੱਚ ਲੱਦ ਕੇ ਲੈ ਆਏ, ਕਦੀ ਮੈਨੂੰ ਵੱਖ-ਵੱਖ ਜਗ੍ਹਾ ਤੇ ਲੈ ਫਿਰਦੇ, ਕਦੀ ਸਰਪੰਚ ਤੋਂ ਲੈ ਕੇ ਗਏ, ਕਦੀ ਮੈਨੂੰ ਕਿਤੇ ਲੈ ਕੇ ਗਏ, ਫਿਰ ਆਖਿਰ ਮੈਨੂੰ ਇੱਥੇ ਥਾਣੇ ਛੱਡ ਕੇ ਤੇ ਆਪ ਚੱਲੇ। ਮੈਨੂੰ ਇੱਥੇ ਗੱਡੀ ਵਿੱਚ ਮੈਂ ਬੈਠੀ ਤੇ ਮੈਨੂੰ ਮੇਰਾ ਘਰ ਵਾਲਾ ਮਾਰਨ ਪਿਆ ਸੀ, ਤੇ ਬਾਅਦ ਵਿੱਚ ਇੱਥੋਂ ਪੁਲਿਸ ਮੁਲਾਜ਼ਮਾਂ ਨੇ ਮੇਰੀ ਹਾਲਾਤ ਵੇਖੇ ਵੀ ਕੁੜੀ ਨੂੰ ਮਾਰਦਾ ਪਿਆ, ਤੇ ਉਹਨਾਂ ਨੇ ਜਾ ਕੇ ਮੇਰਾ ਬਚਾਅ ਕੀਤਾ। ਕਿੰਨੇ ਚਿਰ ਹੋ ਗਿਆ ਵਿਆਹ ਨੂੰ? ਮੇਰੇ ਵਿਆਹ ਨੂੰ ਜੇ 15 ਮਾਰਚ ਨੂੰ ਮੇਰਾ ਵਿਆਹ ਹੋਇਆ ਸੀ। ਮੇਰੇ ਤੋਂ ਕਾਰ ਦੀ ਮੰਗ ਕਰਦੇ, ਮੇਰਾ ਪਿਓ ਨੇ ਹੈਸੀਅਤ ਤੋਂ ਵੱਧ ਦਿੱਤਾ। ਮੇਰੇ ਤੋਂ ਦਾਜ ਦੀ ਮੰਗ ਕਰਦੇ, ਕਦੀ ਆਹ ਚੀਜ਼ ਲੈ ਕੇ ਆ। ਮੈਂ ਆਖਰੀ ਇਹ ਕਹਿੰਦੀ ਆਪਣੇ ਮਾਪਿਓ ਨੂੰ ਵੀ ਮੇਰਾ ਤਲਾਕ ਕਰਾ ਦਿਓ, ਮੈਂ ਕਿਉਂਕਿ ਨਹੀਂ ਦੁੱਖ ਦੇ ਸਕਦੀ ਆਪਣੇ ਮਾਪਿਓ ਨੂੰ ਕਿ ਮੈਂ ਇੱਥੇ ਨਹੀਂ ਰਹਿ ਸਕਦੀ, ਕਿਉਂਕਿ ਮੈਨੂੰ ਬਹੁਤ ਟੌਰਚਰ ਕਰਦੇ। ਮੇਰੇ ਮਾਪਿਓ ਨੂੰ ਗਾਲਾਂ ਕੱਢਦੇ ਸੀ, ਕਹਿੰਦੇ ਖਾਨਾ ਬਦੋਸ਼ ਹੈਗੇ, ਮੈਂ ਤੇ ਬਾਹਰੋਂ ਆਇਆ ਵਾਂ, ਮੈਨੂੰ ਤੇ ਇੰਨਾ ਕੁਝ ਚਾਹੀਦਾ ਸੀ ਦਾਜ ਵਿੱਚ, ਇਹਨਾਂ ਨੇ ਕੁਝ ਨਹੀਂ, ਮੈਨੂੰ ਬੁਲਟ ਚਾਹੀਦਾ ਸੀ, ਮੈਨੂੰ ਕਾਰ ਚਾਹੀਦੀ, ਇਹਨਾਂ ਮੋਟਰਸਾਈਕਲ ਨੇ ਕੰਮ ਸਾਰ ਦਿੱਤਾ। ਪਹਿਲੇ ਮੇਰੇ ਗਰੀਬ ਪਿਓ ਨੇ ਹੈਸੀਅਤ ਵੱਧ ਦਿੱਤਾ ਸੀ। ਕੀ ਕਰਦਾ ਘਰ ਵਾਲਾ? ਮੇਰਾ ਘਰ ਵਾਲਾ ਸਿੰਗਾਪੁਰੋਂ ਆਇਆ। ਤੇ ਸੱਸ ਸਹੁਰਾ ਮੇਰਾ ਸਹੁਰਾ ਮੈਂਬਰ ਆ ਧੁੰਦੇ ਪਿੰਡ ਦਾ। ਕਾਂਗਰਸੀ? ਹਾਂਜੀ। ਤੇ ਜਿਹੜਾ ਸਰਪੰਚ ਵਾ ਉਹਦੇ ਸ਼ਹਿਰ ਨਾਲ ਸਭ ਕੁਝ ਆਉਂਦਾ। ਸਰਪੰਚ ਕਹਿੰਦਾ ਜੋ ਮਰਜ਼ੀ ਕਰੋ, ਉਹਨੂੰ ਛੱਡ ਕੇ ਆਓ। ਇੱਕ ਉਹਦਾ ਮੁੰਡਾ ਪੰਮਾ, ਉਹ ਸਾਡੇ ਪਿੰਡ ਵਿਆਹਿਆ, ਉਹਨੇ ਵੀ ਸਾਡੇ ਪਿੰਡੋਂ ਕੋਈ ਗੱਲਾਂ ਕਰਕੇ ਤੇਰਾ ਪਿਓ ਨਾ ਉਹਦੇ ਸਹੁਰੇ ਪਰਿਵਾਰ ਤੋਂ ਸੁਣਦਾ ਹੋਊਗਾ ਗੱਲਾਂ ਬਾਤਾਂ, ਤੇ ਏਦਾਂ ਖਾਨਾ ਬਦੋਸ਼ ਹੈਗੇ ਆ, ਉਹ ਟਪੋਰੀ ਹੈਗੇ ਆ ਉਹ। ਤੇ ਮੈਂ ਕਿਹਾ ਵੀ ਜਦੋਂ ਮੈਂ ਮੰਗੀ ਹਾਂ ਤੁਸੀਂ 2.5 ਸਾਲ ਮੈਂ ਮੰਗੀ ਨਹੀਂ, ਤੁਸੀਂ ਉਦੋਂ ਪਤਾ ਕਰ ਲੈਂਦੇ, ਹੁਣ ਜੋ ਮੈਨੂੰ ਮਿਹਣੇ ਮਾਰਦੇ ਜੋ। ਇੱਕ ਮੇਰੀ ਜਠਾਣੀ ਆ ਪਲਕ, ਉਹਦਾ ਘਰ ਵਾਲਾ ਗਿਆ ਅਮਰੀਕਾ, ਤੇ ਉਹ ਕਹਿੰਦਾ ਵੀ ਜਿੰਨੇ ਇਹਨਾਂ ਨੂੰ ਦਫਾ ਕਰੋ, ਇਹਨੂੰ ਦਫਾ ਕਰੋ, ਜਿੰਨੇ ਪੈਸੇ ਦੇਣੇ ਨਾ ਮੈਂ ਪੈਸੇ ਦਊਂਗਾ,
ਮੈਂ ਪੈਸੇ ਭੇਜੂੰਗਾ ਇੱਥੋਂ। ਤੇ ਮੇਰੀ ਜਠਾਣੀ ਵੀ ਮੈਨੂੰ ਬਹੁਤ ਤਾਨੇ ਮੈਨੇ ਕੱਸਦੀ, ਬਹੁਤ ਜ਼ਿਆਦਾ। ਹੋਰ ਕਿਹੜੇ ਪਿੰਡ ਹੈ? ਧੁੰਦਾ ਪਿੰਡ। ਸਰਪੰਚ ਦਾ ਨਾਮ? ਜਿਹੜਾ ਨਾਂ ਸਵਰਨ ਸਿੰਘ ਆ। ਉੱਥੇ ਹੀ ਦੂਜੇ ਪਾਸੇ ਲੜਕੀ ਦੇ ਸਹੁਰਾ ਰੂਪ ਸਿੰਘ ਅਤੇ ਪਤੀ ਜਗਜੀਤ ਸਿੰਘ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਝੂਠੇ ਅਤੇ ਬੇਬੁਨਿਆਦੀ ਦੱਸਦੇ ਕਿਹਾ ਕਿ ਉਹਨਾਂ ਵੱਲੋਂ ਕੋਈ ਵੀ ਦਾਜ ਜਾਂ ਕਾਰ ਦੀ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਲੜਕੀ ਦੀ ਕੋਈ ਕੁੱਟਮਾਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲੜਕੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਇਸ ਨੂੰ ਪੇਕੇ ਘਰ ਛੱਡਣਾ ਚਾਹੁੰਦੇ ਸਨ, ਪਰ ਇਸ ਦੇ ਪਰਿਵਾਰ ਨੇ ਇਸ ਨੂੰ ਘਰ ਲਿਆਉਣ ਤੋਂ ਮਨਾ ਕਰ ਦਿੱਤਾ, ਜਿਸ ਕਾਰਨ ਚੋਲਾ ਸਾਹਿਬ ਦੇ ਸਰਪੰਚ ਦੀ ਹਾਜ਼ਰੀ ਵਿੱਚ ਲੜਕੀ ਨੂੰ ਸਹੀ ਸਲਾਮਤ ਥਾਣਾ ਚੋਲਾ ਸਾਹਿਬ ਪਰਿਵਾਰ ਨੂੰ ਸੌਂਪ ਕੇ ਆਏ ਹਾਂ। ਭਾਜੀ ਅਸੀਂ ਉਹਨਾਂ ਨੂੰ ਕੋਈ ਕੁੱਟਦੇ ਮਾਰਦੇ ਨਹੀਂ, ਉਹਨੂੰ ਪੈਂਦਾ ਉਹ ਮੈਂਟਲੀ ਹੱਬ ਛੱਡਿਆ, ਉਹਨੂੰ ਦੌਰਾ ਪੈਂਦਾ, ਜਦੋਂ ਦੌਰਾ ਪੈਂਦਾ ਸਾਡੇ ਸਾਰੇ ਭਾਦੀ ਬਣਾ ਦਿੰਦੀ ਆ। ਉਹ ਕਦੀ ਕਹਿੰਦੀ ਮੈਂ ਕੋ ਖਾ ਕੇ ਮਰ ਜਾਣਾ ਵਾ, ਮੈਨੂੰ ਤਲਾਕ ਚਾਹੀਦਾ ਵਾ, ਮੈਂ ਤੇਰੇ ਮੁੰਡੇ ਨਾਲ ਨਹੀਂ ਰਹਿਣਾ। ਉਹ ਆਪਣੇ ਘਰਦਿਆਂ ਨੂੰ ਵੀ ਕਹਿ ਚੁੱਕੀ ਆ। ਕਈ ਵਾਰ 6-7 ਪੰਚਾਇਤਾਂ ਵੀ ਹੋ ਚੁੱਕੀਆਂ, ਇੱਥੇ ਉੱਥੇ ਵੀ ਹੋ ਚੁੱਕੀਆਂ, ਪਰ ਸਾਨੂੰ ਅਜੇ ਤੱਕ ਉਹਨਾਂ ਕੋਈ ਮੂੰਹ ਛੱਡ ਨਹੀਂ ਫੜਾਇਆ। ਅਸੀਂ ਲੈ ਜਾਾਂਗੇ, ਆਉਂਦਾ ਕੋਈ ਨਹੀਂ ਗਾ ਲੈਣ, ਜੇ ਆਉਂਦੇ ਆ ਤੇ ਮਾੜਾ ਜਿਹਾ ਮਿਲ ਕੇ ਚੱਲ ਜਾਂਦੇ ਆ, ਫਿਰ ਇੱਥੇ ਛੱਡ ਜਾਂਦੇ ਆ। ਉਹ ਸਾਡੇ ਕੋਲ ਦੀਆਂ ਆਡੀਓ ਵੀ ਹੈਗੀਆਂ ਤੇ ਵੀਡੀਓ ਵੀ ਹੈਗੀਆਂ, ਜੋ ਕੁਛ ਕਰਦੀ ਆ ਉਹ ਵੀ ਤੁਹਾਨੂੰ ਅਸੀਂ ਦਿਖਾ ਦਾਂਗੇ। ਤੇ ਅਸੀਂ ਤੇ ਰਾਤ ਵੀ ਜਾ ਕੇ ਕੱਢਦੇ ਆ। ਤੇ ਕੱਲ ਨੂੰ ਕਿੱਥੇ ਦੀ ਛੱਡ ਗਏ? ਅਸੀਂ ਕੱਲ ਪਹਿਲੋਂ ਖੜੀ ਆ ਜੀ ਚੁੱਲ੍ਹੇ, ਕਹਿੰਦੀ ਮੈਂ ਮਰ ਜਾਣਾ, ਨਹੀਂ ਤੇ ਕਿਸੇ ਦਾ ਨਾ ਬੱਤੀ ਨਾਲ ਲੱਗੂਗੀ ਜਾਂ ਮੈਂ ਸਿਰ ਮਾਰ ਕੇ ਤੁਹਾਨੂੰ ਫੜਾਉਣਾ ਵਾ। ਅਸੀਂ ਪਹਿਲੋਂ ਚੁੱਲ੍ਹੇ ਸਰਪੰਚ ਚਲੇ ਗਏ ਆ। ਸਰਪੰਚ ਨੇ ਉਹਨਾਂ ਦੇ ਘਰਦਿਆਂ ਨੂੰ ਪਤਾ ਨਹੀਂ 6-7 ਵਾਰ ਫੋਨ ਲਾਇਆ, ਉਹਨਾਂ ਆਖਿਆ ਕਿ ਅਸੀਂ ਨਹੀਂ ਖਾਣੀ, ਉਹਦੇ ਭਰਾ ਨੇ ਆਖਿਆ। ਫਿਰ ਬਾਅਦ 'ਚ ਅਸੀਂ ਘੰਟਾ ਮੱਥਾ ਮਾਰਦੇ ਰਿਹਾ ਸਰਪੰਚ ਇਹਨਾਂ ਨਾਲ। ਉਦੋਂ ਬਾਅਦ 'ਚ ਅਸੀਂ ਥਾਣੇ ਚਲੇ ਗਏ ਆ ਤੇ ਥਾਣੇ ਉਹ ਵੀ ਆ ਗਿਆ, 5-7 ਮੁੰਡੇ ਨਾਲ ਲੈ ਕੇ ਹੋਰ, ਤੇ ਸਾਡੀਆਂ ਗੱਡੀਆਂ ਬਣ ਜਾਣੀਆਂ। ਅਸੀਂ ਬੜਾ ਕੁਛ, ਸਾਨੂੰ ਉੱਥੇ ਗੱਲ ਮਦਦ ਕੀਤਾ ਉਹਨਾਂ ਨੇ। ਫਿਰ SHO ਆ ਕੇ ਬਾਅਦ 'ਚ ਉਹਨੀ ਮੈਨੂੰ ਦੇ ਬਿਆਨ ਲੈ ਲੈਣਾ, ਤੁਸੀਂ ਚੱਲ ਜਾਓ, ਤੇ ਸਾਨੂੰ ਭੇਜਤਾ ਉਹਨਾਂ ਨੇ। ਜਿਹਨੇ ਉਹਦਾ ਰੋਪ ਲਗਾ ਰਹੀ ਹੈ ਸਾਰੇ ਰੂਪ ਗਲਤ ਆ ਜੀ, ਕੋਈ ਕੁੱਟਿਆ ਮਾਰਿਆ ਨਹੀਂ। ਤੁਹਾਨੂੰ ਮੈਂ ਉਹਨਾਂ ਦੀ ਆਡੋ ਵਿਖਾਣਾ, ਵੀਡੀਓ ਵਿਖਾ ਦਿੰਦਾ ਵਾਂ, ਉਹਦੇ ਵਿੱਚ ਜੋ ਕੁਛ ਵੀ ਆਪਣੇ ਘਰਦਿਆਂ ਨੂੰ ਬੋਲਦੀ ਆ, ਸਾਨੂੰ ਵੀ ਕਹਿੰਦੀ ਆ। ਤੁਹਾਨੂੰ ਉਹ ਤੋਂ ਆਪੇ ਸੱਚ ਸਬੂਤ ਹੋ ਜਾਊਗਾ ਜੀ, ਕੀ ਸੱਚ ਹੈ ਤੇ ਕੀ ਝੂਠ ਆ। ਜਗਜੀਤ ਸਿੰਘ। ਜਗਜੀਤ ਸਿੰਘ ਤੁਹਾਡੀ ਜਿਹੜੀ ਘਰ ਵਾਲੀ ਬਲਜਿੰਦਰ ਕੌਰ ਆ, ਹਾਂਜੀ। ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋਏ ਆ ਤੇ ਹੁਣ ਕਿੱਥੇ ਆ? ਇਹ ਅਜੇ 5.5 ਮਹੀਨੇ ਹੋਏ ਆ ਜੀ। ਤੇ ਕੱਲ੍ਹ ਹੀ ਅਸੀਂ ਛੱਡ ਗਏ ਉਹਨੂੰ, ਕਿਉਂਕਿ ਇਹ ਹਟਦੀ ਨਹੀਂ ਸੀ ਬੋਲਣੋਂ ਵੀ ਮੈਂ ਮਰ ਜਾਣਾ ਜਾਂ ਕੁਛ ਕਰ ਲੈਣਾ, ਤੇ ਧਮਕੀਆਂ ਦਿੰਦੀ ਸੀ ਵੀ ਪਰਚੇ ਕਰਨੇ ਤੁਹਾਡੇ ਤੇ। ਇਸ ਲਈ ਅਸੀਂ ਕੱਲ੍ਹ ਹੀ ਛੱਡਣ ਗਏ ਹਾਂ। ਜਦੋਂ ਡੈਡੀ ਨੂੰ ਦੱਸਿਆ ਤੁਹਾਨੂੰ, ਕੱਲ੍ਹ ਹੀ ਅਸੀਂ ਪਹਿਲਾਂ ਚੋਲੇ ਖੜੀ ਆ, ਇੱਥੋਂ 16 ਸਫਾਈ ਨਾਲ ਗਈ, ਬਹਿ ਕੇ ਗੱਡੀ 'ਚ ਆਰਾਮ ਨਾਲ ਗਈ ਆ। ਜਦੋਂ ਉੱਥੇ ਗਈ ਚੋਲੇ, ਸਰਪੰਚ ਨੇ ਫੋਨ ਕੀਤਾ ਤੇ ਭਰਾ ਨੂੰ ਵੀ ਆ ਕੇ ਲੈ ਜਾ ਇਹਨੂੰ। ਉਹਨਾਂ ਸਾਫ਼ ਜਵਾਬ ਦਿੱਤਾ ਵੀ ਅਸੀਂ ਨਹੀਂ ਆਉਣਾ ਲੈਣ ਤੇ ਇਹਨੂੰ। ਫਿਰ ਇਹ ਇੱਥੇ ਗੱਲਬਾਤ ਕਰਦੇ ਰਹੇ ਤੇ ਫਿਰ ਆਖਿਆ ਵੀ ਜੇ ਨਹੀਂ ਆਉਣਾ ਤਾਂ ਫਿਰ ਅਸੀਂ ਥਾਣੇ ਚੱਲ ਜਾਂਦੇ ਹਾਂ। ਥਾਣੇ ਵੀ ਸਹੀ ਸਲਾਮਤ ਗਈ ਆ, ਰਿਕਾਰਡਿੰਗ ਹੈਗੀ ਜੀ, ਚਾਪ ਖੁਦ ਆਖਣ ਦਈ ਆ, ਤਾਂ ਉਹ ਤੁਹਾਨੂੰ ਸੁਣਾਉਂਦੇ, ਉਹ ਵੀ ਸੁਣ ਲਿਓ ਬਾਅਦ 'ਚ। ਉੱਥੇ ਥਾਣੇ ਬਾਅਦ 'ਚ ਰੋ ਕੇ ਅੰਦਰ ਭੱਜ ਕੇ ਗਈ ਆ ਵੀ ਮੈਨੂੰ ਕੁੱਟਦੇ ਮਾਰਦੇ ਆ, ਸ਼ੋ ਆਫ ਇਹ ਕੀਤਾ ਇਹਨੇ। ਬਾਕੀ ਅੱਜ ਤੱਕ ਇਹਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ, ਨਾ ਘਰੋਂ ਨਾ ਕਿਸੇ ਹੋਰ ਨੇ। ਤੁਹਾਡੀ ਘਰ ਵਾਲੀ ਉਹ ਇਹ ਕਹਿ ਰਹੀ ਹੈ, ਤੁਹਾਡੇ ਆਰੋਪ ਲਗਾ ਰਹੀ ਆ ਕਿ ਮੈਨੂੰ ਇਹ ਮਾਰ ਦਿੰਦੀ ਹੈ ਮੇਰੀ ਦੇ ਨਾਲ। 2 ਘੰਟੇ ਮਤਲਬ ਕਦੀ ਗੱਡੀ ਖਰੀਦੇ ਵਾਲਾ, ਕਦੀ ਕਿਤੇ ਮੈਨੂੰ ਇਹਨਾਂ ਗੱਲ 'ਚ ਰੱਸੀ ਦੇ ਕੇ ਆਪਣਾ ਚੁੰਨੀ ਦੇ ਕੇ ਫਾਹ ਦੇਣ ਦੀ ਕੋਸ਼ਿਸ਼ ਕੀਤੀ, ਨਾਲ ਮੇਰੀ ਕੁੱਟਮਾਰ ਕੀਤੀ। ਨਾ ਜੀ, ਇਹ ਤੇ ਬਿਲਕੁਲ ਝੂਠ ਆ। ਤੁਹਾਨੂੰ ਗੱਡੀ ਵਾਲੀ ਵੀਡੀਓ ਵਿਖਾਉਣ ਦੇ, ਕੱਲ੍ਹ ਇਹਨੂੰ ਗੱਡੀ 'ਚ ਲੈ ਕੇ ਗਏ ਆ, ਸਾਹ ਬੈਠੀ ਆ, ਵੀਡੀਓ ਤੁਹਾਨੂੰ ਵਿਖਾ ਦਿੰਦੇ ਆ। ਨਾ ਇਹਨੂੰ ਝਿੜਕਿਆ, ਨਾ ਕੁਝ ਮਾਰਿਆ, ਕੁਝ ਨਹੀਂ। ਜੇ ਤੁਹਾਡੇ ਤੇ ਆਰੋਪ ਲਗਾਏ ਉਹ ਬੇਮੁਨੀਆ ਦਾ ਕੋਈ ਅਜੇ ਲੜਕੀ ਦਾ ਜਿੱਥੇ ਅਸੀਂ ਭਾਜੀ ਇਹਨੂੰ ਗੱਡੀ 'ਚੋਂ ਵਿਚਾਰੀ ਨੂੰ ਤੋਂ ਕੁੱਟਮਾਰ ਕਰਦੇ ਕੱਢਿਆ ਬਾਹਰ। ਅਸੀਂ ਮੈਂ ਤੇ ਮੁਨਸੀ ਵੱਡੇ ਨੇ ਕਿੰਨੇ ਜਾਣੇ ਗੱਡੀ 'ਚ? ਗੱਡੀ 'ਚ 2 ਜਣੇ, ਇੱਕ ਨੇ ਪਿੱਛੋਂ ਫੜਿਆ ਸੀ ਤੇ ਇੱਕ ਗੱਡੀ 'ਚ ਅਗਲੇ ਬੰਨੇ ਬੈਠਾ ਸੀ, ਤੇ ਬਾਕੀ ਉੱਤਰ ਕੇ ਅੰਦਰ ਚਲ ਗਏ ਸਾਰੇ। ਛੁੱਟੀ ਜਾਂਦੇ ਪਏ ਹਾਂਜੀ। ਹੁਣ ਛੁੱਟ ਕੇ ਚਲ ਗਏ ਹੈ ਕੁੜੀ ਨੂੰ? ਹਾਂ ਵੀ ਉਹਦੇ ਅੰਦਰ ਬੈਠੇ ਸੀ, ਤੇ ਫਿਰ ਕੁੜੀ ਨੂੰ ਅੰਦਰੋਂ ਮੈਂ ਤਾਰਿਆ, ਵੱਡੇ ਮੁਨਸੀ ਤਾਰਿਆ, ਤੇ ਹੋਰ 2-3 ਤਾਰ ਕੇ ਅੰਦਰ ਖੜਿਆ ਨੂੰ, ਵਿਚਾਰੀ ਰੋਂਦੀ ਕੋੜਦੀ ਨੂੰ ਮੁੜ ਕੇ ਨਾਲ ਲੀੜੇ ਭਿੱਜੇ ਪਏ ਵਿਚਾਰੀ ਦੇ। ਇਸ ਬਾਰੇ ਸਥਾਨਕ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਲੜਕੀ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੋਈ ਝਗੜਾ ਚੱਲਦਾ ਹੈ ਅਤੇ ਮੋਤਬਰ ਰਾਜ਼ੀਨਾਮਾ ਕਰਵਾ ਰਹੇ ਨੇ। ਲੜਕੀ ਦੀ ਡਾਕਟਰੀ ਰਿਪੋਰਟ ਆ ਗਈ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਸਰ ਇੱਕ ਦਰਖਾਸਤ ਕੋਈ ਨਹੀਂ, ਬਲਜਿੰਦਰ ਕੌਰ ਵਾਈਫ ਜਗਜੀਤ ਸਿੰਘ ਪੁੱਤਰੀ ਹਰਭਜਨ ਸਿੰਘ, ਕੁੱਟਮਾਰ ਦਾ ਮਾਮਲਾ ਸਰ ਕੀ ਹੈਗਾ ਜੀ, ਕਾਰਵਾਈ ਕੀਤੀ ਹੈ? ਇਹ ਦਰਖਾਸਤ ਸਾਨੂੰ ਆਈ ਹੈ, ASC ਗੁਰਮਤ ਸਿੰਘ ਦੀ ਲਾਈ ਹੈ ਡਿਊਟੀ। ਅਜੀ ਵੈਰੀਫਾਈ ਕਰਦਾ ਹੈ, ਇਨਕੁਆਇਰੀ ਕਰਦਾ ਹੈ, ਜੋ ਵੀ ਮਸਲਾ ਹੋਇਆ ਉਹਦੇ ਹਿਸਾਬ ਨਾਲ ਕਰਦਾ ਹੈ। ਸਰ ਵੀ ਤੱਥ ਸਾਹਮਣੇ ਆਉਂਦੇ। ਸਰ ਅੱਜ 5 ਦਿਨ ਹੋ ਗਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ, ਕੀ ਕਹਿਣਾ ਚਾਹੁੰਦੇ ਹੋ? ਇਹ ਮੀਆਂ ਬੀਬੀ ਦਾ ਝਗੜਾ ਵਾ। ਕੁੱਟਮਾਰ ਕਰਨ ਵਾਲੀ ਜਿਹੜੀ ਗੱਲ ਆ, ਉਹ ਕੋਈ ਸੱਟਾ ਸੁੱਟਾਂ ਨਹੀਂ, ਕਿਸੇ ਦੇ ਵੀ ਕੁਝ ਨਹੀਂ ਲੱਗੀਆਂ।
ਰਿਜੈਕਟ ਵੀ ਸਾਡੇ ਕੋਲ ਆਇਆ ਵਾ 320 ਦਾ ਸਿੰਪਲ ਤੇ ਮੀਆਂ ਬੀਬੀ ਦਾ ਝਗੜਾ ਵਾ ਇੱਕ ਚੱਲਣ ਦੀ ਗੱਲਬਾਤ। ਸਰ ਪਰਿਵਾਰਕ ਵਾਲਿਆਂ ਨੇ ਇਹ ਕਿਹਾ ਵਾ ਵੀ ਜਿਹੜਾ ਮੁੰਡੇ ਦੇ ਪਰਿਵਾਰ ਆ ਉਹ ਸਿਆਸੀ ਦਬਾਅ ਆਉਂਦਾ ਹੈ, ਇਸ ਕਰਕੇ ਸਾਡੀ ਕਾਰਵਾਈ ਨਹੀਂ ਕੀਤੀ ਜਾਂਦੀ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਸਿਆਸੀ ਦਬਾਅ ਨਹੀਂ। ਜੋ ਵੀ ਤੱਥਾਂ ਦੇ ਆਧਾਰ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਕੋਈ ਸਿਆਸੀ ਦਬਾਅ ਨਹੀਂ। ਭਾਵੇਂ ਕਿ ਮੁੱਖ ਅਫਸਰ ਵੱਲੋਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਪਰ ਥਾਣੇ ਦੇ ਐਸਐਚਓ ਦੇ ਬਿਆਨਾਂ ਵਿੱਚ ਸਿਆਸੀ ਦਬਾਅ ਸਾਫ਼ ਦਿਖਾਈ ਦੇ ਰਿਹਾ ਸੀ। ਹੁਣ ਦੇਖਣਾ ਇਹ ਹੋਏਗਾ ਕਿ ਪੀੜਤ ਨਵ-ਵਿਆਹੀ ਲੜਕੀ ਨੂੰ ਕਦੋਂ ਇਨਸਾਫ ਮਿਲੇਗਾ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।